ਨਾਰਥਰਨ ਕੈਲੀਫੋਰਨੀਆ ਦੇ ਅਰਵਿਨਡੇਲ ਇਲਾਕੇ ਦੇ ਵਿੱਚ ਇੱਕ ਸੈਮੀ ਟਰੱਕ ਜੈਕ ਨਾਈਫ ਜਿਹੜਾ ਹੋਇਆ, ਜਿਸ ਤੋਂ ਬਾਅਦ ਦੇ ਵਿੱਚ ਜੇ 210 ਫਰੀਵੇ ਦੇ ਉੱਤੇ ਇਹ ਘਟਨਾ ਜਿਹੜੀ ਉਹ ਵਾਪਰੀ। ਉਸ ਤੋਂ ਬਾਅਦ 'ਚ ਕੋਲੀਜਨ ਹੋਇਆ, ਜਿਸ ਦੇ ਵਿੱਚ ਇੱਕ ਬੀਬੀ ਦੀ ਥਾਈਂ ਮੌਤ ਹੋ ਗਈ ਤੇ 30 ਜਣੇ ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਸੀ, ਉਹ ਫੱਟੜ ਜਿਹੜੇ ਉਹ ਹੋਏ ਦੱਸੇ ਜਾਂਦੇ ਆ। ਮਲਟੀ ਵਹੀਕਲ ਕੋਲੀਜਨ ਇਹ ਅਰਵਿਨਡੇਲ ਐਵੀਨਿਊ ਦੇ ਉੱਤੇ ਤਕਰੀਬਨ ਸਵੇਰੇ 9 ਵਜੇ ਵਾਪਰਿਆ। CHP ਨੇ ਜਿਹੜਾ ਆ ਉਹਨਾਂ ਦਾ ਜਿਹੜਾ ਇਨਸੀਡੈਂਟ ਲੌਗ ਆ ਉਹ ਦੱਸਦਾ ਆ। ਹਰਜੋਤ ਸਿੰਘ ਜੀ, ਇਸ ਦੇ ਵਿੱਚ ਕੋਈ ਡਰਾਈਵਰ ਦਾ ਜ਼ਿਕਰ ਨਹੀਂ ਆ, ਕੋਈ ਕੁਛ ਨਹੀਂ ਆ, ਪਰ ਇੰਨਾ ਜਿਹੜਾ ਉਹ ਪਤਾ ਲੱਗਦਾ ਆ ਅੱਜ ਕੱਲ੍ਹ ਜਿੱਦਾਂ ਦੀਆਂ ਖਬਰਾਂ ਆਉਂਦੀਆਂ ਆ, ਜੇ ਕਿਤੇ ਕੋਈ ਆਪਣਾ ਹੁੰਦਾ ਜਾਂ ਨੌਨ ਡੋਮਿਸਾਈਲਡ ਵਾਲਾ ਹੁੰਦਾ ਜਾਂ ਇਮੀਗ੍ਰੈਂਟ ਵਾਲਾ ਹੁੰਦਾ ਤਾਂ ਹੁਣ ਤਾਂ ਹੀ ਇਹਨਾਂ ਨੇ ਬਾਤ ਦਾ ਪਤੰਗੜ ਜਿਹੜਾ ਉਸ ਚੀਜ਼ ਦਾ ਬਣਾ ਦੇਣਾ ਸੀ। ਐਕਸੀਡੈਂਟ ਉਹਨੇ ਕੀਤਾ ਜੀ, ਇਹਨਾਂ ਨੂੰ ਚਲਾਉਣਾ ਨਹੀਂ ਆਉਂਦਾ ਤੇ ਇਹ ਆ ਤੇ ਉਹਦਾ। ਹੁਣ ਲਾਗੇ ਹੀ ਰਿਹਾ ਖਬਰ ਦੇ ਵਿੱਚੋਂ ਵੀ ਸ਼ਾਇਦ ਉਹਨਾਂ ਦੇ ਵਿੱਚੋਂ ਕੋਈ ਨਹੀਂ ਸੀ, ਪਰ ਗੱਲ ਨੂੰ ਇਹਨਾਂ ਨੇ ਦੇਖੋ ਕਿਸ ਤਰੀਕੇ ਦੇ ਨਾਲ ਟਵਿਸਟ ਜਿਹੜਾ ਉਹ ਕੀਤਾ ਜਿਹੜਾ ਉਹ ਜਾਂਦਾ ਜਾਂ ਕਿਸ ਤਰੀਕੇ ਨਾਲ ਦਿਖਾਇਆ ਜਾਂਦਾ ਆ। ਓਬਵੀਅਸਲੀ ਕੋਈ ਵੀ ਐਕਸੀਡੈਂਟ ਦੇ ਵਿੱਚ ਕਿਸੇ ਦਾ ਵੀ ਫੱਟੜ ਹੋਣਾ, ਕਿਸੇ ਦਾ ਵੀ ਮਾਰਾ ਜਾਣਾ ਉਹ ਮਾੜਾ ਹੁੰਦਾ ਆ, ਪਰ ਇਹ ਕਈ ਵਾਰੀ ਪੇਸ਼ ਇਦਾਂ ਕਰਦੇ ਆ ਵੀ ਜਾਣ ਬੁੱਝ ਕੇ ਇਦਾਂ ਜਿਹੜਾ ਉਹ ਕਿੱਤਾ ਜਿਹੜਾ ਹੋ ਗਿਆ ਹੁੰਦਾ ਆ। ਸੋ ਬਿਗ ਰਿਗ ਕਹਿੰਦੇ ਵੀ ਈਸਟ ਬਾਉਂਡ ਟਰੈਵਲ ਕਰ ਰਿਹਾ ਸੀਗਾ, ਸੈਂਟਰ ਮੀਡੀਅਨ ਦੇ ਵਿੱਚੋਂ ਕ੍ਰੈਸ਼ ਕਰਦਾ ਹੋਇਆ ਦੂਜੇ ਪਾਸੋਂ ਆ ਰਹੀ ਜਿਹੜੀ ਟ੍ਰੈਫਿਕ ਆ ਉਸ ਦੇ ਵਿੱਚ ਹਰਜੋਤ ਸਿੰਘ ਜੀ ਜਾ ਵੱਜਾ ਤੇ ਉੱਥੇ ਮੌਕੇ ਦੇ ਉੱਤੇ ਜਿਹੜੀ ਇੱਕ ਔਰਤ ਆ ਜਿਹਦੇ ਨਾਲ ਸਿੱਧੀ ਕੋਲੀਜਨ ਜਿਹੜੀ ਹੋਈ ਉਹਨਾਂ ਦੂਜੇ ਪਾਸੇ ਵਾਲੀ ਗੱਡੀ ਦੇ ਨਾਲ ਉਸ ਨੂੰ ਪ੍ਰੋਨਾਊਂਸ ਡੈਡ ਕਰ ਦਿੱਤਾ ਗਿਆ। 10 ਜਣਿਆਂ ਨੂੰ ਤੁਰੰਤ ਉੱਥੋਂ ਹਸਪਤਾਲ ਦੇ ਵਿੱਚ ਦਾਖਲ ਜਿਹੜਾ ਉਹ ਕਰਾਉਣਾ ਪਿਆ, ਜਿਨ੍ਹਾਂ ਚੋਂ 2 ਜਣੇ ਕਾਫੀ ਗੰਭੀਰ ਰੂਪ ਦੇ ਵਿੱਚ ਫੱਟੜ ਦੱਸੇ ਜਿਹੜੇ ਉਹ ਜਾ ਰਹੇ ਆ। ਸੋ ਕੁੱਲ ਮਿਲਾ ਕੇ ਓਵਰਆਲ ਜਿਹੜਾ ਹਰਜੋਤ ਸਿੰਘ ਜੀ 32 ਜਣੇ ਜਿਹੜੇ ਇਸ ਦੇ ਵਿੱਚ ਫੱਟੜ ਹੋ ਗਏ, ਇੱਕ ਦੀ ਮੌਤ ਹੋਈ ਆ। 210 ਦੇ ਉੱਤੇ ਇਹ ਜਿਹੜਾ ਫਰੀਵੇ ਤੇ ਬਿਗ ਰਿਗ ਦਾ ਜਿਹੜਾ ਜੈਕ ਨਾਈਫ ਹੋਇਆ ਐਕਸੀਡੈਂਟ ਇਹ ਹੋਇਆ ਸੀ। ਇਹ ਕਾਫੀ ਚਿਰ ਤੱਕ ਉੱਥੇ ਟ੍ਰੈਫਿਕ ਬੰਦ ਰਹੀ, ਪਰ ਇਵੈਂਚੁਅਲੀ ਉਸ ਨੂੰ ਕਈ ਘੰਟਿਆਂ ਦੀ ਕਲੀਨ ਅਪ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਠੀਕ ਕਰ ਦਿੱਤਾ ਗਿਆ ਤੇ ਟ੍ਰੈਫਿਕ ਜਿਹੜੀ ਆ ਮੁੜ ਬਹਾਲ ਕੀਤੀ ਗਈ ਹੈਗੀ ਆ ਜੀ। ਨਾਰਥਰਨ ਕੈਲੀਫੋਰਨੀਆ ਦੇ ਅਰਵਿਨਡੇਲ ਇਲਾਕੇ ਦੇ ਵਿੱਚ ਇੱਕ ਸੈਮੀ ਟਰੱਕ ਜੈਕ ਨਾਈਫ ਜਿਹੜਾ ਹੋਇਆ, ਜਿਸ ਤੋਂ ਬਾਅਦ ਦੇ ਵਿੱਚ ਜੇ 210 ਫਰੀਵੇ ਦੇ ਉੱਤੇ ਇਹ ਘਟਨਾ ਜਿਹੜੀ ਉਹ ਵਾਪਰੀ। ਉਸ ਤੋਂ ਬਾਅਦ 'ਚ ਕੋਲੀਜਨ ਹੋਇਆ, ਜਿਸ ਦੇ ਵਿੱਚ ਇੱਕ ਬੀਬੀ ਦੀ ਥਾਈਂ ਮੌਤ ਹੋ ਗਈ ਤੇ 30 ਜਣੇ ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਸੀ, ਉਹ ਫੱਟੜ ਜਿਹੜੇ ਉਹ ਹੋਏ ਦੱਸੇ ਜਾਂਦੇ ਆ। ਮਲਟੀ ਵਹੀਕਲ ਕੋਲੀਜਨ ਇਹ ਅਰਵਿਨਡੇਲ ਐਵੀਨਿਊ ਦੇ ਉੱਤੇ ਤਕਰੀਬਨ ਸਵੇਰੇ 9 ਵਜੇ ਵਾਪਰਿਆ। CHP ਨੇ ਜਿਹੜਾ ਆ ਉਹਨਾਂ ਦਾ ਜਿਹੜਾ ਇਨਸੀਡੈਂਟ ਲੌਗ ਆ ਉਹ ਦੱਸਦਾ ਆ। ਹਰਜੋਤ ਸਿੰਘ ਜੀ, ਇਸ ਦੇ ਵਿੱਚ ਕੋਈ ਡਰਾਈਵਰ ਦਾ ਜ਼ਿਕਰ ਨਹੀਂ ਆ, ਕੋਈ ਕੁਛ ਨਹੀਂ ਆ, ਪਰ ਇੰਨਾ ਜਿਹੜਾ ਉਹ ਪਤਾ ਲੱਗਦਾ ਆ ਅੱਜ ਕੱਲ੍ਹ ਜਿੱਦਾਂ ਦੀਆਂ ਖਬਰਾਂ ਆਉਂਦੀਆਂ ਆ, ਜੇ ਕਿਤੇ ਕੋਈ ਆਪਣਾ ਹੁੰਦਾ ਜਾਂ ਨੌਨ ਡੋਮਿਸਾਈਲਡ ਵਾਲਾ ਹੁੰਦਾ ਜਾਂ ਇਮੀਗ੍ਰੈਂਟ ਵਾਲਾ ਹੁੰਦਾ ਤਾਂ ਹੁਣ ਤਾਂ ਹੀ ਇਹਨਾਂ ਨੇ ਬਾਤ ਦਾ ਪਤੰਗੜ ਜਿਹੜਾ ਉਸ ਚੀਜ਼ ਦਾ ਬਣਾ ਦੇਣਾ ਸੀ। ਐਕਸੀਡੈਂਟ ਉਹਨੇ ਕੀਤਾ ਜੀ, ਇਹਨਾਂ ਨੂੰ ਚਲਾਉਣਾ ਨਹੀਂ ਆਉਂਦਾ ਤੇ ਇਹ ਆ ਤੇ ਉਹਦਾ। ਹੁਣ ਲਾਗੇ ਹੀ ਰਿਹਾ ਖਬਰ ਦੇ ਵਿੱਚੋਂ ਵੀ ਸ਼ਾਇਦ ਉਹਨਾਂ ਦੇ ਵਿੱਚੋਂ ਕੋਈ ਨਹੀਂ ਸੀ, ਪਰ ਗੱਲ ਨੂੰ ਇਹਨਾਂ ਨੇ ਦੇਖੋ ਕਿਸ ਤਰੀਕੇ ਦੇ ਨਾਲ ਟਵਿਸਟ ਜਿਹੜਾ ਉਹ ਕੀਤਾ ਜਿਹੜਾ ਉਹ ਜਾਂਦਾ ਜਾਂ ਕਿਸ ਤਰੀਕੇ ਨਾਲ ਦਿਖਾਇਆ ਜਾਂਦਾ ਆ। ਓਬਵੀਅਸਲੀ ਕੋਈ ਵੀ ਐਕਸੀਡੈਂਟ ਦੇ ਵਿੱਚ ਕਿਸੇ ਦਾ ਵੀ ਫੱਟੜ ਹੋਣਾ, ਕਿਸੇ ਦਾ ਵੀ ਮਾਰਾ ਜਾਣਾ ਉਹ ਮਾੜਾ ਹੁੰਦਾ ਆ, ਪਰ ਇਹ ਕਈ ਵਾਰੀ ਪੇਸ਼ ਇਦਾਂ ਕਰਦੇ ਆ ਵੀ ਜਾਣ ਬੁੱਝ ਕੇ ਇਦਾਂ ਜਿਹੜਾ ਉਹ ਕਿੱਤਾ ਜਿਹੜਾ ਹੋ ਗਿਆ ਹੁੰਦਾ ਆ। ਸੋ ਬਿਗ ਰਿਗ ਕਹਿੰਦੇ ਵੀ ਈਸਟ ਬਾਉਂਡ ਟਰੈਵਲ ਕਰ ਰਿਹਾ ਸੀਗਾ, ਸੈਂਟਰ ਮੀਡੀਅਨ ਦੇ ਵਿੱਚੋਂ ਕ੍ਰੈਸ਼ ਕਰਦਾ ਹੋਇਆ ਦੂਜੇ ਪਾਸੋਂ ਆ ਰਹੀ ਜਿਹੜੀ ਟ੍ਰੈਫਿਕ ਆ ਉਸ ਦੇ ਵਿੱਚ ਹਰਜੋਤ ਸਿੰਘ ਜੀ ਜਾ ਵੱਜਾ ਤੇ ਉੱਥੇ ਮੌਕੇ ਦੇ ਉੱਤੇ ਜਿਹੜੀ ਇੱਕ ਔਰਤ ਆ ਜਿਹਦੇ ਨਾਲ ਸਿੱਧੀ ਕੋਲੀਜਨ ਜਿਹੜੀ ਹੋਈ ਉਹਨਾਂ ਦੂਜੇ ਪਾਸੇ ਵਾਲੀ ਗੱਡੀ ਦੇ ਨਾਲ ਉਸ ਨੂੰ ਪ੍ਰੋਨਾਊਂਸ ਡੈਡ ਕਰ ਦਿੱਤਾ ਗਿਆ। 10 ਜਣਿਆਂ ਨੂੰ ਤੁਰੰਤ ਉੱਥੋਂ ਹਸਪਤਾਲ ਦੇ ਵਿੱਚ ਦਾਖਲ ਜਿਹੜਾ ਉਹ ਕਰਾਉਣਾ ਪਿਆ, ਜਿਨ੍ਹਾਂ ਚੋਂ 2 ਜਣੇ ਕਾਫੀ ਗੰਭੀਰ ਰੂਪ ਦੇ ਵਿੱਚ ਫੱਟੜ ਦੱਸੇ ਜਿਹੜੇ ਉਹ ਜਾ ਰਹੇ ਆ। ਸੋ ਕੁੱਲ ਮਿਲਾ ਕੇ ਓਵਰਆਲ ਜਿਹੜਾ ਹਰਜੋਤ ਸਿੰਘ ਜੀ 32 ਜਣੇ ਜਿਹੜੇ ਇਸ ਦੇ ਵਿੱਚ ਫੱਟੜ ਹੋ ਗਏ, ਇੱਕ ਦੀ ਮੌਤ ਹੋਈ ਆ। 210 ਦੇ ਉੱਤੇ ਇਹ ਜਿਹੜਾ ਫਰੀਵੇ ਤੇ ਬਿਗ ਰਿਗ ਦਾ ਜਿਹੜਾ ਜੈਕ ਨਾਈਫ ਹੋਇਆ ਐਕਸੀਡੈਂਟ ਇਹ ਹੋਇਆ ਸੀ। ਇਹ ਕਾਫੀ ਚਿਰ ਤੱਕ ਉੱਥੇ ਟ੍ਰੈਫਿਕ ਬੰਦ ਰਹੀ, ਪਰ ਇਵੈਂਚੁਅਲੀ ਉਸ ਨੂੰ ਕਈ ਘੰਟਿਆਂ ਦੀ ਕਲੀਨ ਅਪ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਠੀਕ ਕਰ ਦਿੱਤਾ ਗਿਆ ਤੇ ਟ੍ਰੈਫਿਕ ਜਿਹੜੀ ਆ ਮੁੜ ਬਹਾਲ ਕੀਤੀ ਗਈ ਹੈਗੀ ਆ ਜੀ।